ਕਹਿੰਦੇ ਹੁੰਦੇ ਨੇ ਕਰਦਾਰ ਚੰਗਾ ਹੋਵੇ ਤੇ ਲੋਕ ਕਬਰ ਦਾ ਪਤਾ ਪੁੱਛ ਕੇ ਵੀ ਆ ਜਾਂਦੇ ਨੇ। ਸਾਡੀ ਇਸ ਪੰਜਾਬ ਧਰਤੀ ਨੇ ਬੜੀਆਂ ਐਸੀਆਂ ਸ਼ਖਸੀਅਤਾਂ ਪੈਦਾ ਕੀਤੀਆਂ ਨੇ ਜਿਨ੍ਹਾਂ ਤੋਂ ਅੱਜ ਦੁਨੀਆ ਇਨਸਪਾਇਰ ਹੋ ਰਹੀ ਹੈ। ਅਸੀਂ ਇਲਮੀ ਤੌਰ ਤੇ ਸੂਫੀ ਖੇਤਰ ਦੀ ਗੱਲ ਕਰੀਏ ਤੇ ਬੜੇ ਵੱਡੇ ਨਾਂ ਪੰਜਾਬ ਦੇ ਲੇਖੇ ਲੱਗਦੇ ਨੇ। ਅਸੀਂ ਯੋਧਿਆਂ, ਦਲੇਰਾਂ, ਸੂਰਮਿਆਂ ਦੀ ਗੱਲ ਕਰੀਏ ਤੇ ਰਾਜੇ ਪੋਰਸ ਤੋਂ ਲੈ ਕੇ ਦੁੱਲਾ ਭੱਟੀ, ਰਾਜਾ ਅਹਿਮਦ ਖਾਨ ਖਰਲ ਤੇ ਉਦਮ ਸਿੰਘ ਤੱਕ ਦੇ ਨਾਂ ਪੰਜਾਬ ਦੇ ਲੇਖੇ ਲੱਗਦੇ ਨੇ। ਅਮਰੀਕਾ ਦੀ ਇੱਕ ਫੁੱਟਬਾਲ ਟੀਮ ਡਾਲਸ ਕਾਓ ਬॉयਜ਼ ਉਹਨਾਂ ਆਪਣੀ ਜਰਸੀ ਤੇ ਸਾਡੇ ਪੰਜਾਬੀ ਜਰਨੈਲ ਸਰਦਾਰ ਹਰੀ ਸਿੰਘ ਨਲੂਆ ਦੀ ਫੋਟੋ ਲਾਈ, ਜੋ ਵੇਖ ਕੇ ਬੜੀ ਖੁਸ਼ੀ ਹੋਈ। ਉਹਨਾਂ ਦੀ ਜਰਸੀ ਤੇ ਵੀ ਸਾਡੇ ਪੰਜਾਬੀ ਜਰਨੈਲ ਸਰਦਾਰ ਹਰੀ ਸਿੰਘ ਨਲੂਆ ਦੀ ਫੋਟੋ ਤੇ ਉਹਨਾਂ ਦੇ ਫੁੱਟਬਾਲ ਕਲੱਬ ਦੇ ਬੈਨਰ ਦੇ ਉੱਪਰ ਵੀ ਸਰਦਾਰ ਹਰੀ ਸਿੰਘ ਨਲੂਆ ਦੀ ਫੋਟੋ। ਉਹਨਾਂ ਦਾ ਇਹ ਕਹਿਣਾ ਕਿ ਅਸੀਂ ਇਹਦੇ ਤੋਂ ਇਨਸਪਾਇਰ ਹੋਏ ਕਿ ਦੋ ਤਲਵਾਰਾਂ ਪਾ ਕੇ ਦੁਸ਼ਮਣ ਨਾਲ ਲੜਦਾ ਸੀ, ਆਪਣੀ ਧਰਤੀ ਨੂੰ ਬਚਾਉਣ ਵਾਸਤੇ ਔਕੜਾਂ ਨਾਲ, ਮੁਸੀਬਤਾਂ ਨਾਲ ਲੜਦਾ ਸੀ। ਅਸੀਂ ਇਨਸਪਾਇਰ ਹੋ ਕੇ ਇਹਦੀ ਫੋਟੋ ਇੱਥੇ ਲਾਈ ਹੈ। ਇੱਕ ਮਹਾਨ ਪੰਜਾਬੀ ਜਰਨੈਲ ਜਿਹਦਾ ਦੁਨੀਆ ਤੇ ਇੱਕ ਨਾਂ ਹੈ, ਜੋ 1791 ਦੇ ਵਿੱਚ ਸਾਡੇ ਕੁਝਣ ਵਾਲੇ ਲਹਿੰਦੇ ਪੰਜਾਬ ਦੇ ਵਿੱਚ ਪੈਦਾ ਹੋਇਆ, ਜਿਹਨੇ ਕਸੂਰ ਜਿੱਤ ਕੇ ਦਿੱਤਾ, ਜਿਹਨੇ ਮਲਤਾਨ ਜਿੱਤ ਕੇ ਦਿੱਤਾ, ਜਿਹਨੇ ਹਜ਼ਾਰਾ ਜਿੱਤ ਕੇ ਦਿੱਤਾ, ਜਿਹਦੇ ਨਾਂ ਤੇ ਅੱਜ ਹਰੀਪੁਰ ਹਜ਼ਾਰਾ ਉਹ ਉਹਨੇ ਜਿੱਤ ਕੇ ਦਿੱਤਾ। ਪਸ਼ਾਵਰ ਜਿਹਨੇ ਜਿੱਤ ਕੇ ਸਾਨੂੰ ਦਿੱਤਾ, ਜਿਹਨੇ ਕਿਲਾ ਜਮਰੌਦ ਬਣਾਇਆ, ਜਿਹਨੇ ਮਲਤਾਨ ਜਿੱਤ ਕੇ ਦਿੱਤਾ, ਉਹ ਪੰਜਾਬੀ ਜਰਨੈਲ ਸਰਦਾਰ ਹਰੀ ਸਿੰਘ ਨਲੂਆ ਸਾਡੇ ਲਹਿੰਦੇ ਪੰਜਾਬ ਕੁਜਰਾਲੇ ਦੇ ਵਿੱਚੋਂ ਪੈਦਾ ਹੋਇਆ। ਮਹਾਰਾਜਾ ਰਣਜੀਤ ਸਿੰਘ ਦੀਆਂ ਫੌਜਾਂ ਦਾ ਉਹ ਜਰਨੈਲ ਸੀ। ਉਹ ਮਹਾਨ ਬੰਦਾ ਜਿਹਨੂੰ ਅਸੀਂ ਧਰਮ ਦੀ ਆੜ ਦੇ ਵਿੱਚ ਓਲੇ ਕਰਤਾ ਤੇ ਵਸਾਰ ਦਿੱਤਾ। ਇਨਸਪਾਇਰ ਤਾਂ ਅਸੀਂ ਉਦੋਂ ਤੋਂ ਹੀ ਆਪਣੀਆਂ ਇਸ ਪੰਜਾਬ ਧਰਤੀ ਤੇ ਜੰਮੀਆਂ ਸ਼ਖਸੀਅਤਾਂ ਤੋਂ ਕੀ ਹੋਣਾ ਸੀ ਕਿ ਅਸੀਂ ਤਰੀਖ ਨੂੰ ਮਸਖ ਕਰ ਦਿੱਤਾ ਕਿ ਉਹ ਪੰਜਾਬੀ ਸਿੱਖ ਫੈਮਿਲੀ ਦੇ ਵਿੱਚ ਪੈਦਾ ਹੋਇਆ ਸੀ। ਇਸ ਕਰਕੇ ਅਸੀਂ ਆਪਣੇ ਉਹਨੂੰ ਤਰੀਖ ਦੇ ਔਰਾਕ ਦੇ ਵਿੱਚੋਂ ਕੱਢ ਦਿੱਤਾ। ਲੇਕਿਨ ਮੈਂ ਪਹਿਲੇ ਗੱਲ ਕੀਤੀ ਕਿ ਕਰਦਾਰ ਚੰਗਾ ਹੋਵੇ ਤੇ ਲੋਕ ਕਬਰ ਦਾ ਪਤਾ ਪੁੱਛ ਕੇ ਵੀ ਆ ਜਾਂਦੇ ਨੇ। ਜੇ ਤੁਸੀਂ ਕੁਛ ਕੀਤਾ ਤੇ ਤੁਸੀਂ ਹੱਕ ਸੱਚ ਤੇ ਕੀਤਾ, ਔਰ ਤੁਸੀਂ ਆਪਣੇ ਖੂਨ ਡੋਲ ਕੇ ਕੁਛ ਕੀਤਾ ਤੇ ਆਪਣੀ ਕਮਿਊਨਿਟੀ ਵਾਸਤੇ, ਆਪਣੇ ਮਾਸ਼ਰੇ ਵਾਸਤੇ, ਆਪਣੀ ਧਰਤੀ ਵਾਸਤੇ, ਆਪਣੇ ਮੁਲਕ ਵਾਸਤੇ ਕੁਛ ਕੀਤਾ ਨਾ, ਲੁਕਾਈ ਵਾਸਤੇ ਕੁਛ ਕੀਤਾ, ਤੇ ਤੁਸੀਂ ਕਦੀ ਵੀ ਤਰੀਖ ਦੇ ਵਿੱਚੋਂ ਵਸਾਰੇ ਨਹੀਂ ਜਾਓਗੇ। ਤਰੀਖ ਹੀ ਰਹਿੰਦੀ, ਅਸੀਂ ਉਹਨੂੰ ਜਿਵੇਂ ਮਰਜ਼ੀ ਬਦਲ ਲਈਏ, ਜਿਵੇਂ ਮਰਜ਼ੀ ਉਹਦੇ ਵਿੱਚ ਵਾਧਾ ਘਾਟਾ ਕਰ ਲਈਏ। ਸਾਡੇ ਕਈ ਮੁਸਲਿਮ ਲਖਾਰੀਆਂ ਔਰ ਕਈ ਗੋਰਿਆਂ ਨੇ ਔਰ ਕਈ ਸਿੱਖਾਂ ਨੇ ਔਰ ਕਈ ਹਿੰਦੂ ਵੀਰਾਂ ਨੇ ਵੀ ਸਰਦਾਰ ਹਰੀ ਸਿੰਘ ਨਲੂਏ ਤੇ ਬੜੇ ਵੱਡੇ ਮਜ਼ਮੂਨ ਤੇ ਕਿਤਾਬਾਂ ਲਿਖੀਆਂ ਨੇ। ਉਹਦੀ ਬਹਾਦਰੀ ਔਰ ਉਹਦੀ ਸ਼ੁਜਾਅਤ ਦੇ ਜਿਹੜੇ ਨੇ ਕਿੱਸੇ ਉਹਦੇ ਵਿੱਚ ਲਿਖੇ ਹੋਏ ਨੇ ਕਿ ਸਰਦਾਰ ਹਰੀ ਸਿੰਘ ਨਲੂਆ ਉਹ ਸੀ ਜਿਹੜਾ ਫੜ ਕੇ ਸ਼ੇਰ ਦਾ ਚਬਾੜਾ ਵੀ ਪਾੜ ਦਿੰਦਾ ਸੀ। ਉਹ ਸਾਡਾ ਪੰਜਾਬੀ ਜਰਨੈਲ ਸੀ। ਮੈਂ ਕਿਸੇ ਧਰਮ ਦੀ ਗੱਲ ਨਹੀਂ ਕਰ ਰਿਹਾ ਕਿ ਜਿਨ੍ਹਾਂ ਅਫਗਾਨੀਆਂ ਨੂੰ ਇੱਥੋਂ ਸਭ ਤੋਂ ਪਹਿਲੇ ਕਸੂਰ ਦੇ ਵਿੱਚੋਂ ਭਜਾਇਆ, ਫਿਰ ਕਸ਼ਮੀਰ ਚੋਂ ਭਜਾਇਆ, ਫਿਰ ਮਲਤਾਨ ਚੋਂ ਭਜਾਇਆ, ਫਿਰ ਪਿਸ਼ਾਵਰ ਚੋਂ ਭਜਾਇਆ। ਪਿਸ਼ਾਵਰ ਜਿਹੜਾ ਕਿ ਖਾਸ ਪੰਜਾਬੀ ਹਿੰਦ ਕੋ ਬੋਲਣ ਵਾਲਾ ਦਾ ਇਲਾਕਾ ਸੀ, ਪੰਜਾਬ ਦਾ ਹਿੱਸਾ ਸੀ, ਉਹਨੂੰ ਦੁਬਾਰਾ ਪੰਜਾਬ ਦੇ ਵਿੱਚ ਸ਼ਾਮਲ ਕੀਤਾ ਤੇ ਕਿਲਾ ਜਮਰੌਦ ਬਣਾਇਆ ਤਾਂ ਕਿ ਬਾਹਰ ਤੋਂ ਕੋਈ ਵੀ ਹਮਲਾਵਰ ਇੱਧਰ ਆ ਕੇ ਪੰਜਾਬ ਦਾ ਨੁਕਸਾਨ ਨਾ ਕਰੇ, ਪੰਜਾਬ ਦੀਆਂ ਧੀਆਂ ਭੈਣਾਂ ਚੁੱਕ ਕੇ ਨਾ ਲੈ ਜਾਏ, ਪੰਜਾਬ ਨੂੰ ਲੁੱਟ ਕੇ ਨਾ ਚਲਾ ਜਾਏ। ਉਹ ਸਰਦਾਰ ਹਰੀ ਸਿੰਘ ਨਲੂਆ ਜਿਹਦੀ ਅੱਜ ਫੋਟੋ ਅਮਰੀਕਾ ਦੀ ਫੁੱਟਬਾਲ ਟੀਮ ਦੀ ਜਰਸੀ ਤੇ ਵੇਖ ਕੇ ਮੈਨੂੰ ਬੜੀ ਖੁਸ਼ੀ ਹੋਈ ਹੈ। ਤੁਹਾਡਾ ਨਹੀਂ ਪਤਾ। ਤੇ ਇਹਦੇ ਬਾਰੇ ਕਾਫੀ ਨੈਗੇਟਿਵ ਲੋਕ ਵੀ ਮੈਨੂੰ ਗੱਲਾਂ ਕਰਨਗੇ ਕਿ ਤੂੰ ਇੱਕ ਸਿੱਖ ਦੀਆਂ ਤਾਰੀਫਾਂ ਕਰ ਰਿਹਾ। ਜਾਓ, ਮੈਂ ਸਿੱਖ ਦੀਆਂ ਨਹੀਂ ਨਾ ਮੁਸਲਮਾਨ ਦੀਆਂ, ਮੈਂ ਇੱਕ ਪੰਜਾਬੀ ਦੀਆਂ ਤਾਰੀਫਾਂ ਕਰ ਰਿਹਾ ਜਿਹੜਾ ਸਾਡੇ ਗੁਜਰਾਂਵਾਲੇ ਦਾ ਸਾਡਾ ਪੰਜਾਬੀ ਜਰਨੈਲ ਸੀ, ਸਾਡੇ ਪੰਜਾਬ ਦਾ ਦਫਾ ਕਰਦਾ ਹੋਇਆ ਜਿਹੜਾ ਸ਼ਹੀਦ ਹੋਇਆ ਸੀ। ਠੀਕ ਹੈ ਜੀ, ਜਿਉਂਦੇ ਵਸਦੇ ਰਹੋ। ਜੀਵੇ ਪੰਜਾਬ, ਵਸੇ ਪਾਕਿਸਤਾਨ।